ਇਸਰਾਈਲ ਦੇ ਈਰਾਨ ਉੱਤੇ ਹਮਲੇ ਮਗਰੋਂ ਪੂਰੇ ਖਿੱਤੇ ਵਿੱਚ ਕਸ਼ੀਦਗੀ ਵੱਧ ਗਈ ਹੈ। ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਧੜਾ-ਧੜ ਹਮਲੇ ਜਾਰੀ ਨੇ। ਦੋਵਾਂ ਦਾ ਦਾਅਵਾ ਹੈ ਕਿ ਆਪਣੇ ਮੁਖਾਲਿਫ ਨੂੰ ਡਾਢਾ ਨੁਕਸਾਨ ਪਹੁੰਚਾਇਆ ਹੈ। ਇਸਰਾਈਲ ਨੇ ਜਦ ਈਰਾਨ ਨੂੰ ਨਿਸ਼ਾਨਾ ਬਣਾਇਆ ਸੀ ਤੇ ਆਖਿਆ ਜਾ ਰਿਹਾ ਸੀ ਕਿ ਸ਼ਾਇਦ ਇਹਦਾ ਜਵਾਬ ਨਾ ਆਵੇ। ਇਹ ਖਿਆਲ ਵੀ ਕੀਤਾ ਜਾ ਰਿਹਾ ਸੀ ਕਿ ਈਰਾਨ ਕੋਲ ਉਹ ਵਸਾਇਲ ਹੀ ਨਹੀਂ ਜੋ ਇਸਰਾਈਲ ਦਾ ਦਫਾਈ ਨਿਜ਼ਾਮ ਤੋੜ ਸਕੇ। ਪਰ ਜਦ ਈਰਾਨ ਨੇ ਕਾਰਵਾਈ ਕੀਤੀ ਤੇ ਉਹ ਇਸਰਾਈਲ ਜਿਹੜਾ ਬਦਮਾਸ਼ੀ ਤੇ ਹਕਾਰਤ ਨਾਲ ਕਿਸੇ ਨੂੰ ਮੂੰਹ ਹੀ ਨਹੀਂ ਸੀ ਲਾਉਂਦਾ, ਉਹਦਾ ਸਾਰੇ ਦਾ ਸਾਰਾ ਦਫਾਈ ਸਿਸਟਮ ਈਰਾਨ ਦੇ ਮਿਜ਼ਾਈਲ ਰੋਕਣ ਵਿੱਚ ਨਾਕਾਮ ਰਿਹਾ। ਆਖਿਆ ਜਾਂਦਾ ਹੈ ਕਿ ਈਰਾਨ ਦੇ 25% ਮਿਜ਼ਾਈਲ ਇਸਰਾਈਲ ਨੂੰ ਟਾਰਗੇਟ ਕਰਨ ਵਿੱਚ ਕਾਮਯਾਬ ਹੋਏ। ਇਹਦੇ ਨਾਲ 2 ਦਰਜਨ ਤੋਂ ਵੱਧ ਹਲਾਕਤਾਂ ਹੋਈਆਂ ਤੇ ਸੈਂਕੜੇ ਲੋਕ ਜ਼ਖਮੀ ਹੋਏ। ਇਸਰਾਈਲੀ ਤਬਾਹੀ ਮਗਰੋਂ ਜਦ ਰੋਲਾ ਪਿਆ ਤੇ ਉਹ ਸਾਰੇ ਮੁਲਕ ਜਿਹੜੇ ਗਜ਼ਾ ਦੀ ਬਰਬਾਦੀ ਉੱਤੇ ਦੜ ਵੱਟੀ ਖਲੋਤੇ ਸਨ, ਉਹਨਾਂ ਸੁਲ੍ਹਾ ਲਈ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਈਰਾਨ ਦਾ ਆਖਣਾ ਹੈ ਕਿ ਅਸੀਂ ਜੰਗਬੰਦੀ ਲਈ ਤਿਆਰ ਹਾਂ, ਪਰ ਪਹਿਲਾਂ ਇਸਰਾਈਲ ਨਾਲ ਗੱਲ ਕੀਤੀ ਜਾਵੇ ਕਿ ਉਸ ਨੇ ਜੰਗ ਦਾ ਮੁੱਢ ਕਿਉਂ ਬੰਨਿਆ। ਦੋਵਾਂ ਮੁਲਕਾਂ ਵਿੱਚ ਸੁਲ੍ਹਾ ਹੁੰਦੀ ਏ ਜਾਂ ਨਹੀਂ। ਬਹਰਹਾਲ ਜੰਗ ਕੋਈ ਚੰਗੀ ਸ਼ੈ ਨਹੀਂ, ਇਹ ਬਰਬਾਦੀ ਤੇ ਤਬਾਹੀ ਲੈ ਕੇ ਆਉਂਦੀ ਏ।